ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਇੱਕ ਫੈਸਲਾ ਕੀਤਾ ਔਰ ਬੜੀ ਮੁਸ਼ਾਵਰਤ ਦੇ ਬਾਅਦ ਕੀਤਾ ਗਿਆ। ਕੀ ਲੱਗ ਰਿਹਾ ਹੈ ਕਿ ਪਾਕਿਸਤਾਨ ਦੀ ਕ੍ਰਿਕਟ ਤੇ ਔਰ ਸਪੈਸ਼ਲੀ ਅਗਰ ਵਰਲਡ ਕੱਪ ਨੂੰ ਵੇਖਿਆ ਜਾਵੇ ਤੇ ਪੁਆਇੰਟਸ ਦੇ ਹਵਾਲੇ ਨਾਲ ਤੇ ਬਾਕੀ ਮਾਮਲਾਤ, ਇੱਕ ਤੇ ਇਸ ਫੈਸਲੇ ਦੇ ਹਵਾਲੇ ਨਾਲ ਦੱਸ ਦਿਓ ਕਿਸ ਕਿਸਮ ਦਾ ਫੈਸਲਾ ਹੈ, ਠੀਕ ਹੈ ਗਲਤ ਹੈ, ਕਰਨਾ ਚਾਹੀਦਾ ਸੀ ਨਹੀਂ ਕਰਨਾ ਚਾਹੀਦਾ ਸੀ, ਤੇ ਪਾਕਿਸਤਾਨ ਦੀ ਕ੍ਰਿਕਟ ਤੇ ਇਹਦਾ ਕੀ ਅਸਰ ਪਵੇਗਾ? ਜੀ ਬਿਲਕੁਲ ਹੈ। ਮੈਂ ਜੀ ਸਮਝਦਾ ਕਿ ਜਿਹੜਾ ਫੈਸਲਾ ਗਵਰਨਮੈਂਟ ਨੇ ਕੀਤਾ ਪਾਕਿਸਤਾਨ ਕ੍ਰਿਕਟ ਬੋਰਡ ਦੀ ਮੁਸ਼ਾਵਰਤ ਦੇ ਨਾਲ, ਇਹ ਬਹੁਤ ਹੀ ਵੱਡਾ ਅੱਛਾ ਫੈਸਲਾ ਕਿਹਾ ਜਾ ਸਕਦਾ ਹੈਗਾ। ਇਸ ਤੋਂ ਪਹਿਲੇ ਤੁਹਾਨੂੰ ਪਤਾ ਸਹੀ। ਕਿ ਹਮੇਸ਼ਾ ਸਾਨੂੰ ਜਿਹੜਾ ਇੰਡੀਅਨ ਕ੍ਰਿਕਟ ਬੋਰਡ ਹੈ, ਆਈਸੀਸੀ ਹੈ, ਉਹਨਾਂ ਨੇ ਆਪਣੇ ਇਸ਼ਾਰਿਆਂ ਤੇ ਨਚਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਸਾਰੀ ਦੁਨੀਆ ਇਹ ਜਾਣਦੀ ਹੈ ਕਿ ਇੰਡੀਆ ਜੀ ਪਾਕਿਸਤਾਨ ਦਾ ਜਿਹੜਾ ਮੈਚ ਹੀ ਉਹ ਓਵਰਆਲ ਜਿਹੜੇ ਕ੍ਰਿਕਟ ਦਾ ਮੈਚ ਕਿਹਾ ਜਾ ਸਕਦਾ ਹੈਗਾ। ਇਸ ਤੋਂ ਇਲਾਵਾ ਤਾਂ ਯਕੀਨੀ ਤੌਰ ਤੇ ਜਿਹੜਾ ਆਈਸੀਸੀ ਕੋਲੋਂ ਕੋਈ ਰੈਵਨਿਊ ਦੇ ਹਵਾਲੇ ਨਾਲ ਠੀਕ। ਕੋਈ ਸੋਰਸ ਨਹੀਂ ਹੈਗਾ ਜਿਹੜੇ ਜ਼ਿਆਦਾ ਜਿਹੜਾ ਆਪਣਾ ਫੰਡ ਜਨਰੇਟ ਕਰ ਸਕਣ। 63% ਜਿਹੜਾ ਮੈਚ ਦਾ ਰੈਵਨਿਊ ਹੈਗਾ ਉਹ ਆਈਸੀਸੀ ਨੂੰ ਮਿਲਦਾ ਪਾਕਿਸਤਾਨ ਇੰਡੀਆ ਦਾ ਮੈਚ ਤੋਂ। ਤੁਹਾਨੂੰ ਯਾਦ ਹੋਗਾ ਜੀ ਜਦੋਂ 2009 ਤੋਂ ਪਹਿਲੇ ਮਾਮਲਾ ਚੱਲਦੇ ਪਏ ਸਨ, ਉਦੋਂ ਨਾ ਤੋਂ ਆਈਸੀਸੀ ਦਾ ਕੋਈ ਜ਼ਿਆਦਾ ਇੰਨਾ ਬ੍ਰੌਡਕਾਸਟਿੰਗ ਉਹਨਾਂ ਨੂੰ ਪੈਸੇ ਮਿਲਦੇ ਸਨ, ਕਿਉਂਕਿ ਪਾਕਿਸਤਾਨ ਇੰਡੀਆ ਦਾ ਮੈਚ ਹੀ ਸਿਰਫ ਕਦੇ ਕਦੇ ਹੁੰਦਾ ਸੀ, ਜਾਂ ਸੈਮੀਫਾਈਨਲ 'ਚ ਜਾਂ ਫਾਈਨਲ 'ਚ। ਤੇ ਉਦੋਂ ਜਿਹੜੇ ਬ੍ਰੌਡਕਾਸਟਰ ਸਨ ਇਹਨਾਂ ਦੇ ਆਈਸੀਸੀ ਦੇ, ਜੀ ਉਹਨਾਂ ਜੀ ਨੇ ਕਿਹਾ ਕਿ ਜੀ ਅਗਰ ਇੰਡੀਆ ਪਾਕਿਸਤਾਨ ਦਾ ਮੈਚ ਨਹੀਂ ਹੋਏਗਾ ਤੇ ਅਸੀਂ ਕਿਸੇ ਤਰੀਕੇ ਨਾਲ ਆਪਣੇ ਜਿਹੜੇ ਪੈਸੇ ਨੇ ਪੂਰੇ ਨਹੀਂ ਕਰ ਪਾਵਾਂਗੇ। ਠੀਕ। ਇਸ ਲਈ 2010 ਤੋਂ ਬਾਅਦ ਇੱਕ ਜਿਹੜਾ ਵੀ ਐਮਓਯੂ ਸਾਈਨ ਹੋਇਆ ਬ੍ਰੌਡਕਾਸਟਰ ਦੇ ਦਰਮਿਆਨ ਤੇ ਆਈਸੀਸੀ ਤੇ ਬਾਕੀ ਮੁਲਕਾਂ ਦੇ ਦਰਮਿਆਨ, ਉਹਦੇ 'ਚ ਇਹ ਤੈਅ ਪਾਇਆ ਕਿ ਆਈਸੀਸੀ ਦੀ ਸੱਤਾ ਦੇ ਠੀਕ। ਜਿੰਨੇ ਵੀ ਇਵੈਂਟਸ ਹੋਣਗੇ ਉਹਦੇ 'ਚ ਪਾਕਿਸਤਾਨ ਦੇ ਕਮ ਸੇ ਕਮ 2 ਮੈਚ ਲਾਜ਼ਮੀ ਹੋਣਗੇ। ਇਸ ਲਈ ਯਾਨੀ ਕਿ ਤੁਸੀਂ ਦੇਖਿਆ ਹੋਣਾ ਸਹੀ। ਕਿ ਹਰ ਆਈਸੀਸੀ ਦੇ ਇਵੈਂਟ ਜਿਹੜਾ ਵੀ ਵੱਡਾ ਹੁੰਦਾ ਉਹਦੇ 'ਚ ਇੰਡੀਆ ਪਾਕਿਸਤਾਨ ਦਾ ਉਹਨੂੰ ਇੱਕ ਹੀ ਗਰੁੱਪ 'ਚ ਰੱਖਿਆ ਜਾਂਦਾ ਹੈਗਾ। ਤੇ ਅਸੀਂ ਯਾਨੀ ਕਿ ਲੋਲੀਪੌਪ ਸਾਨੂੰ ਮਿਲਦਾ ਰਿਹਾ ਸੀ ਹਮੇਸ਼ਾ। ਅਸੀਂ ਯਾਨੀ ਕਿ ਇੰਡੀਆ ਦੇ ਕਹਿਣ ਤੇ ਆਈਸੀਸੀ ਦੇ ਕਹਿਣ ਤੇ ਅਸੀਂ ਆਪਣਾ ਖੇਡਦੇ ਜੀ ਰਹੇ ਸਨ। ਲੇਕਿਨ ਹੁਣ ਇਹ ਘੜੀ ਹੈ ਜਦੋਂ ਅਸੀਂ ਡਿਸੀਜਨ ਲਿਆ ਕਿ ਨਹੀਂ, ਅਗਰ ਮਾਮਲਾ ਬਰਾਬਰੀ ਦੀ ਸਤਹ ਤੇ ਹੋਣਗੇ ਤਾਂ ਫਿਰ ਹੀ ਜਾ ਕੇ ਦੋਨੋਂ ਮੁਲਕਾਂ ਦਰਮਿਆਨ ਮੈਚਸ ਸਹੀ। ਹੋਇਆ ਕਰਨਗੇ। ਮੈਂ ਸਮਝਦਾ ਕਿ ਬੜਾ ਬਰਵਕਤ ਫੈਸਲਾ ਹੈਗਾ। ਤੇ ਅਗਰ ਇਹਦੇ ਜ਼ਿਆਦਾ ਟਵਿਸਟ ਉਸ ਨੂੰ ਆ ਸਕਦੀ ਸੀ ਅਗਰ ਅਸੀਂ ਯਾਨੀ ਕਿ ਸਿੰਪਲੀ ਇਹ ਵੀ ਕਰ ਸਕਦੇ ਸੀ ਕਿ ਅਸੀਂ ਅਨਾਉਂਸ ਕਰਦੇ ਕਿ ਜੀ ਪਾਕਿਸਤਾਨ ਦੀ ਟੀਮ ਵਰਲਡ ਕੱਪ ਖੇਡਣ ਜਾ ਰਹੀ ਹੈਗੀ ਆ, ਤੇ ਮੈਚ ਤੋਂ ਇੱਕ ਦਿਨ ਪਹਿਲਾਂ ਅਸੀਂ ਇਹ ਅਨਾਉਂਸ ਜੀ ਕਰਦੇ ਕਿ ਅਸੀਂ ਕੱਲ ਇੰਡੀਆ ਨਾਲ ਮੈਚ ਨਹੀਂ ਖੇਡਾਂਗੇ। ਉਹ ਜ਼ਿਆਦਾ ਸਰਪ੍ਰਾਈਜ਼ ਹੋਣਾ ਸੀ। ਲੇਕਿਨ ਇਹ ਠੀਕ। ਕਿਉਂਕਿ ਕੁਝ ਲੀਗਲ ਮਾਮਲਾਤ ਵੀ ਹੈ ਨੇ, ਤੇ ਮੇਰੇ ਖਿਆਲ 'ਚ ਕੁਝ ਕ੍ਰਿਕਟ ਫੈਨਸ ਦੀ ਵੀ ਯਕੀਨੀ ਤੌਰ ਤੇ ਪਾਕਿਸਤਾਨ ਨੇ ਇਹਤਰਾਮ ਕੀਤਾ ਕਿ ਜਿਹੜੇ ਫੈਨਸ ਨੇ ਉਹ ਤਾਂ ਕਮ ਸੇ ਕਮ ਨਾਰਾਜ਼ ਨਾ ਹੋਣ ਕਿ ਪਾਕਿਸਤਾਨ ਨੇ ਇਹ ਬਿਲਕੁਲ ਆਖਰੀ ਲਮੇ ਆ ਕੇ ਉਹਨਾਂ ਨੂੰ ਰਿਸੀਵ ਕੀਤਾ ਹੈਗਾ। ਜੀ ਤੇ ਇਸ ਲਈ ਇਹਨਾਂ ਨੇ ਬਰ ਵਕਤ ਫੈਸਲਾ ਕਰਕੇ ਚੰਦ ਦਿਨ ਪਹਿਲਾਂ ਹੀ ਅਨਾਉਂਸ ਕਰਦਾ ਕਿ ਇੰਡੀਆ ਪਾਕਿਸਤਾਨ ਨਾਲ ਨਹੀਂ ਖੇਡੇਗਾ। ਤੇ ਇਸ ਵਜ੍ਹਾ ਤੋਂ ਯਾਨੀ ਬਿਲਕੁਲ। ਕਿ ਇਹ ਸਾਰਾ ਜਿਹੜਾ ਫੈਸਲਾ ਹੈਗਾ, ਤੇ ਲੇਕਿਨ ਦੁਨੀਆ ਨੂੰ ਇਹ ਵੀ ਸਮਝਣ ਦੀ ਲੋੜ ਹੈਗੀ ਆ ਕਿ ਠੀਕ ਆ ਪਾਕਿਸਤਾਨ ਇੰਡੀਆ ਦਾ ਮੈਚ ਨਹੀਂ ਹੋਏਗਾ, ਠੀਕ। ਬਹੁਤ ਸਾਰਾ ਉਹਨਾਂ ਨੂੰ ਰੈਵਨਿਊ ਦਾ ਲਾਸ ਹੋਏਗਾ ਆਈਸੀਸੀ ਨੂੰ। ਤੇ ਵੇਕਅਪ ਕਾਲ ਹੈਗੀ ਹੈ ਆਈਸੀਸੀ ਵਾਸਤੇ ਤੇ ਇੰਡੀਅਨ ਕ੍ਰਿਕਟ ਜੀ ਬੋਰਡ ਵਾਸਤੇ, ਜਿਹੜਾ ਸਮਝਦਾ ਸੀ ਕਿ ਪੈਸੇ ਦੇ ਵੱਲ ਬੋਤੇ ਤੇ ਦੁਨੀਆ ਨੂੰ ਖਰੀਦਿਆ ਜਾ ਸਕਦਾ ਹੈਗਾ, ਸਭ ਨੂੰ ਆਪਣੀ ਇਜਾਰਾਦਾਰੀ 'ਚ ਲਿਆ ਜਾ ਸਕਦਾ ਹੈਗਾ। ਤੇ ਮੈਂ ਕਹਿਣਾ ਕਿ ਹੁਣ ਇਹ ਜਿਹੜਾ ਫੈਸਲਾ ਹੋਇਆ ਇਹਦੇ ਨਾਲ ਉਹਨਾਂ ਨੂੰ ਥੋੜੀ ਜਿਹੀ ਅਕਲ ਜੀ ਜੀ ਆਏਗੀ ਕਿ ਨਹੀਂ, ਸਿਰਫ ਅਸੀਂ ਇੰਡੀਆ ਨਾਲ ਆਪਣਾ ਸਾਰਾ ਜਿਹੜਾ ਕਾਰੋਬਾਰ ਹੈਗੇ ਆ ਉਹਦੇ ਨਾਲ ਚੀਜ਼ਾਂ ਨਹੀਂ ਚਲਾ ਸਕਦੇ, ਸਾਨੂੰ ਪਾਕਿਸਤਾਨ ਨੂੰ ਬਰਾਬਰੀ ਦੀ ਸਤਹ ਤੇ ਨਾ ਰੱਖਣਾ ਪੈਣਾ ਹੈਗਾ। ਹੁੰਦਾ ਇਹ ਸੀ ਕਿ ਠੀਕ। ਆਈਸੀਸੀ ਦਾ ਜਿਹੜਾ ਰੈਵਨਿਊ ਇਕੱਠਾ ਹੁੰਦਾ ਇੰਡੀਆ ਪਾਕਿਸਤਾਨ ਦੇ ਮੈਚ ਤੋਂ, ਉਹ ਅੱਗੇ ਵੀ ਦੱਸਿਆ ਕਿ 63% ਤੋਂ ਜ਼ਿਆਦਾ ਸਹੀ। ਰੈਵਨਿਊ ਇਕੱਠਾ ਹੁੰਦਾ ਹੈਗਾ। ਤੇ ਪਾਕਿਸਤਾਨ ਦਾ ਜਿਹੜਾ ਸ਼ੇਅਰ ਹੈਗਾ ਉਹ ਵੀ 7 ਤੋਂ 8% ਹੁੰਦਾ, ਤੇ ਜਿਹੜਾ ਇੰਡੀਆ ਦਾ ਹੈਗਾ ਉਹ ਕਹਿੰਦੇ ਕਿ ਸਾਨੂੰ ਜੀ 32% ਜੀ ਦਿਓ। ਇਹ ਤਾਂ ਜ਼ਿਆਦਤੀ ਹੈ ਨਾ ਕਿ ਇੰਡੀਆ ਪਾਕਿਸਤਾਨ ਦਾ ਮੈਚ ਤੁਸੀਂ ਉਸ ਵਜ੍ਹਾ ਤੋਂ ਪੈਸੇ ਕਮਾਓ, ਜੀ ਲੇਕਿਨ ਜਦੋਂ ਸ਼ੇਅਰਿੰਗ ਦੀ ਮਾਮਲੀ ਆਵੇ ਆਮਦਨ ਦੀ, ਉਦੋਂ ਤੁਸੀਂ ਕਹੋ ਕਿ ਜੀ ਨਹੀਂ ਅਸੀਂ ਇਸ ਸ਼ਰ੍ਹਾ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਦੇਵਾਂਗੇ। ਤੇ ਮੈਂ ਕਹਿੰਦਾ ਕਿ ਇੱਕ ਸਹੀ। ਬੜਾ ਬਰ ਵਕਤ ਛੱਕਾ ਮਾਰਿਆ ਹੈਗਾ ਸੈयद ਮੁਹਸਨ रजा नकवी साहब ਨੇ, ਵਜ਼ੀਰ आजम शहबाज शरीफ साहब ਨੇ, ਕਿ ਦੁਨੀਆ ਨੂੰ ਦੱਸਿਆ ਕਿ ਪਾਕਿਸਤਾਨ ਨੂੰ ਜੀ ਪਾਕਿਸਤਾਨ ਨਾਲ ਬਰਾਬਰ ਸਦਾ ਤੁਹਾਨੂੰ ਸਾਰੇ ਚੀਜ਼ਾਂ ਹੋਣਗੀਆਂ। ਕੋਈ ਵੀ ਮੈਦਾਨ ਹੋਵੇ, ਚਾਹੇ ਮਈਸ਼ਤ ਦਾ ਮੈਦਾਨ ਠੀਕ। ਹੋਵੇ, ਚਾਹੇ ਸਪੋਰਟਸ ਦਾ ਮੈਦਾਨ ਹੋਵੇ, ਹੁਣ ਪਾਕਿਸਤਾਨ ਅੱਗੇ ਵਰਗਾ ਨਹੀਂ ਰਿਹਾ। ਪਾਕਿਸਤਾਨ ਖੜਾ ਹੋ ਚੁੱਕਿਆ ਹੈਗਾ। ਪਾਕਿਸਤਾਨ ਦੇ ਜਿਹੜਾ ਮੈਦਾਨ ਹੈਗਾ ਉਹਨੂੰ ਵੀ ਸਮਝ ਆ ਗਈ ਕਿ ਨਹੀਂ, ਹੁਣ ਸਾਡੇ ਜੀ ਕੋਲ ਪਾਕਿਸਤਾਨ ਨੂੰ ਯਾਨੀ ਕਿ ਖਾਲੀ ਜਿੱਦਾਂ ਮਾਜ਼ੀ ਦੀ ਤਰ੍ਹਾਂ ਲੋਲੀਪੌਪ ਦੇ ਕੇ ਚੀਜ਼ਾਂ ਆਪਣੇ ਨਾਲ ਚੀਜ਼ਾਂ ਕਰਨੀਆਂ, ਉਹ ਜ਼ਰਾ ਉਸ ਤਰ੍ਹਾਂ ਨਹੀਂ ਹੋਣਗੀਆਂ। ਹੁਣ ਸਾਨੂੰ ਕੋਈ ਨਾ ਕੁਝ ਕਦਮ ਕਰਨਾ ਪਏਗਾ। ਇਹੀ ਵਜ੍ਹਾ ਹੈ ਕਿ ਰਾਤ ਜਦੋਂ ਆਈਸੀਸੀ ਦੀ ਮੇਲ ਆਈ ਹੈਗੀ ਹੈ, ਉਹਨਾਂ ਨੇ ਕਿਹਾ ਕਿ ਜੀ ਠੀਕ ਹੈ ਗਵਰਨਮੈਂਟ ਦਾ, ਜੀ ਕਿਉਂਕਿ ਜੀ ਆਈਸੀਸੀ ਦੇ ਰੂਲ ਨੇ ਕਿ ਅਗਰ ਗਵਰਨਮੈਂਟ ਕਹਿ ਦੇ ਕਿਸੇ ਮੁਲਕ ਨੂੰ, ਆਪਣੇ ਟੀਮ ਨੂੰ ਕਿ ਤੁਸੀਂ ਫਲਾਣ ਜਗ੍ਹਾ ਤੇ ਨਹੀਂ ਖੇਡਣਾ ਕਿਸੇ ਮੁਲਕ ਜਾ ਕੇ ਜਾਂ ਕਿਸੇ ਠੀਕ। ਟੀਮ ਦੇ ਨਾਲ, ਤੇ ਉਹਨੂੰ ਉਹਦਾ ਇਹਤਰਾਮ ਕਰਦਾ ਆਈਸੀਸੀ। ਆਈਸੀਸੀ ਨੇ ਰਾਤੀ ਇਹ ਗੱਲ ਮੰਨੀ ਹੈਗੀ ਹੈ ਕਿ ਅਸੀਂ ਹੁਣ ਤੇ ਪਾਕਿਸਤਾਨ ਦੇ ਫੈਸਲੇ ਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਦੇ ਹੈਗੇ ਹਾਂ। ਤੇ ਲੇਕਿਨ ਨਾਲ ਅਸੀਂ ਠੀਕ। ਰਿਕੁਐਸਟ ਵੀ ਕਰਦੇ ਹਾਂ ਕਿ ਕਿਉਂਕਿ ਕ੍ਰਿਕਟ ਫੈਨਸ ਨੇ ਪੂਰੀ ਦੁਨੀਆ ਦੇ ਦੋਨਾਂ ਮੈਚਾਂ ਨਾਲ ਜੁੜੇ ਹੋਏ ਨੇ, ਇੰਡੀਆ ਪਾਕਿਸਤਾਨ ਦੇ ਮੈਚ ਦਾ ਇੰਤਜ਼ਾਰ ਸਹੀ। ਹੁੰਦਾ ਕਈ ਵਰਿਆਂ ਤੋਂ ਕਿ ਪਾਕਿਸਤਾਨ ਦਾ ਮੈਚ ਹੋਏਗਾ, ਅਸੀਂ ਵੇਖਾਂਗੇ। ਤੇ ਉਹਨਾਂ ਨੇ ਇਹ ਵੀ ਨਾਲ ਆਖਿਆ ਕਿ ਜਿਹੜੇ ਪਾਕਿਸਤਾਨੀ ਫੈਨਸ ਨੇ ਉਹਨਾਂ ਦੇ ਵੀ ਨੁਕਸਾਨ ਹੋਏਗਾ, ਪਾਕਿਸਤਾਨ ਦੀ
ਕ੍ਰਿਕਟ ਵਾਸਤੇ ਵੀ ਅੱਛਾ ਨਹੀਂ ਹੋਏਗਾ। ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਗਵਰਨਮੈਂਟ ਆਫ ਪਾਕਿਸਤਾਨ ਹੈਗੀ ਆ, ਜੀ ਤੇ ਪਾਕਿਸਤਾਨ ਕ੍ਰਿਕਟ ਬੋਰਡ ਆਪਣੇ ਫੈਸਲੇ ਤੇ ਨਜ਼ਰਸਾਨੀ ਕਰੇ, ਕੁਝ ਲੱਚੇ ਦਿਖਾਵੇ। ਇਸ ਤੋਂ ਸਾਬਤ ਇਹ ਹੁੰਦਾ ਕਿ ਹੁਣ ਇੰਡੀਆ ਨੂੰ ਸਮਝ ਆ ਗਈ ਆ ਕਿ ਹੁਣ ਅਸੀਂ ਇਸ ਤਰ੍ਹਾਂ ਨਹੀਂ ਚੀਜ਼ਾਂ ਚਲਾ ਸਹੀ ਪਾਵਾਂਗੇ, ਸਾਨੂੰ ਪਾਕਿਸਤਾਨ ਨਾਲ ਟੇਬਲ ਤੇ ਬੈਠ ਕੇ ਟਾਕ ਕਰਨੀ ਪਵੇਗੀ। ਤੇ ਮੈਂ ਹਜੇ ਵੀ ਸਮਝਦਾ ਕਿ ਇੰਡੀਆ ਪਾਕਿਸਤਾਨ ਦਾ ਮੈਚ 15 ਤਾਰੀਖ ਨੂੰ ਹੋ ਸਕਦਾ ਹੈਗਾ। ਆਉਣ ਵਾਲੇ ਦਿਨਾਂ 'ਚ ਕੋਈ ਇਸ ਬਾਰੇ 'ਚ ਕੋਈ ਟਾਕ ਹੋਵੇ, ਕੋਈ ਮੁਜ਼ਾਕਰਾਤ ਹੋਣ, ਕੁਝ ਲੋ ਔਰ ਕੁਝ ਦੋ ਦੀ ਬੁਨਿਆਦ ਤੇ ਚੀਜ਼ਾਂ ਹੋਣ। ਜੀ ਕਿਉਂਕਿ ਸਾਡਾ ਮੇਨ ਕੰਸਰਨ ਹੈ ਸੀ ਬੰਗਲਾਦੇਸ਼ ਨਾਲ ਜਿਹੜੀ ਜ਼ਿਆਦਤੀ ਤੇ ਜ਼ੁਲਮ ਹੋਇਆ ਸੀ, ਠੀਕ ਉਹਦੇ ਖਿਲਾਫ ਇhtਜਾਜ ਕਰਨਾ, ਉਹਦੇ ਲਈ ਯਾਨੀ ਕਿ ਹੱਕ ਆਪਣੀ ਆਵਾਜ਼ ਬੁਲੰਦ ਕਰਨਾ ਕਿ ਤੁਸੀਂ ਇੱਕ ਆਪਣੇ ਬੋਰਡ ਮੈਂਬਰ ਦੇ ਨਾਲ ਯਾਨੀ ਕਿ ਨਾ ਇਨਸਾਫੀ ਕੀਤੀ ਹੈਗੀ ਹੈ, ਜ਼ੁਲਮ ਕੀਤਾ ਹੈਗਾ, ਉਹਨਾਂ ਨੂੰ ਵਰਲਡ ਕੱਪ ਤੋਂ ਬਾਹਰ ਕੱਢ ਦਿੱਤਾ ਹੈਗਾ। ਆਈਸੀਸੀ ਦੀ ਜਿਹੜੀ ਰਾਤ ਜੀ ਪ੍ਰੈਸ ਰਿਲੀਜ਼ ਆਈ ਸੀ, ਉਹਦੇ ਵਿੱਚ ਕਨਫਰਮ ਉਹਨਾਂ ਨੇ ਲਿਖਿਆ ਕਿ ਕੁਆਲੀਫਾਈਡ ਟੀਮਾਂ ਦੀ ਯਾਨੀ ਕਿ ਸਭ ਨਾਲ ਖੇਡਣਾ ਚਾਹੀਦਾ ਸੀ। ਤੇ ਫਿਰ ਬੰਗਲਾਦੇਸ਼ ਨੇ ਵੀ ਤਾਂ ਕੁਆਲੀਫਾਈ ਕੀਤਾ ਸੀ ਨਾ। ਬਿਲਕੁਲ ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਮੰਨੀ ਕਿ ਜਿਹੜੇ ਉਹਨਾਂ ਨੂੰ ਸਿਕਿਉਰਿਟੀ ਕੋ ਥ੍ਰੈਟ ਹੈ ਨੇ ਉੱਥੇ, ਉਹਨਾਂ ਦੇ ਖਿਡਾਰੀ ਮਹਿਫੂਜ਼ ਨਹੀਂ ਹੈਗੇ ਠੀਕ ਇੰਡੀਆ ਦੇ ਵਿੱਚ, ਉਹਨਾਂ ਦੇ ਵੈਨਿਊ ਦਾ ਇੱਕ ਚੇਂਜ ਕਰਨਾ ਇਸ਼ੂ ਹੈਗਾ ਸੀ। ਉਹ ਬਾਸਾਨੀ ਕੀਤਾ ਜਾ ਸਕਦਾ ਸੀ। ਆਇਰਲੈਂਡ ਜਿਹੜੇ ਜੀ ਮੈਚ ਹੈ ਨੇ ਉਹਨਾਂ ਨੂੰ ਉੱਤੇ ਸ਼ਿਫਟ ਕਰਕੇ ਤੇ ਬੰਗਲਾਦੇਸ਼ ਨੂੰ ਮੌਕਾ ਦਿੱਤਾ ਜਾ ਸਕਦਾ ਸੀ ਸ੍ਰੀਲੰਕਾ 'ਚ ਖੇਡਣ ਦਾ। ਲੇਕਿਨ ਆਈਸੀਸੀ ਨੂੰ ਤੁਹਾਨੂੰ ਪਤਾ ਕਿ ਉੱਥੇ ਵੀ ਤਾਂ ਜੈ ਸ਼ਾਹ ਬੈਠੇ ਹੋਇਆ ਜਿਹੜਾ ਯਾਨੀ ਕਿ ਸਾਰੀ ਇੰਡੀਆ ਨੂੰ ਆਪਣਾ ਚਲਾਉਣਾ ਜੀ ਚਾਹ ਜੀ ਰਹੇ ਨੇ। ਯੂਸਫ ਭਾਈ ਤੁਸੀਂ ਆਪੇ ਜ਼ਿਕਰ ਵੀ ਕਰ ਦਿੱਤਾ, ਵੇਖੋ ਆਈਸੀਸੀ ਦੇ ਹਵਾਲੇ ਨਾਲ ਭਾਰਤੀ ਮੀਡੀਆ ਜਿਹੜਾ ਉਹ ਬੜਾ ਸ਼ੋਰ ਮਚਾ ਰਿਹਾ, ਕਹਿ ਰਹੇ ਹਨ ਕਿ ਜੀ ਆਈਸੀਸੀ ਪਾਕਿਸਤਾਨ ਦੇ ਖਿਲਾਫ ਕੋਈ ਫੈਸਲਾ ਕਰ ਸਕਦਾ ਹੈ। ਮੇਰੇ ਵਿਊਵਰਸ ਵਾਸਤੇ ਇਹ ਦੱਸ ਦਿਓ ਕਿ ਵੱਧ ਤੋਂ ਵੱਧ ਕੀ ਹੋ ਸਕਦਾ ਪਾਕਿਸਤਾਨ ਦੇ ਖਿਲਾਫ, ਆਈਸੀਸੀ ਕੀ ਕਰ ਸਕਦਾ ਪਾਕਿਸਤਾਨ ਦੇ ਖਿਲਾਫ? ਦੇਖੋ ਜੀ, ਪੰਜ ਜੀ ਵਾਰ ਪੰਜ ਮਿਸਾਲਾਂ ਐਸੀਆਂ ਨੇ 1996 ਤੋਂ ਲੈ ਕੇ ਹਜੇ ਤੱਕ ਦੀਆਂ, ਜਦੋਂ ਯਾਨੀ ਕਿ ਮੁਲਕਾਂ ਨੇ ਟਰੈਵਲਿੰਗ ਕਰਨ ਤੋਂ ਇਨਕਾਰ ਕੀਤਾ, ਖੇਡਣ ਤੋਂ ਇਨਕਾਰ ਕੀਤਾ ਹੈਗਾ। ਸਹੀ ਹੁਣ ਇਹ ਹੋਏਗਾ ਜਿਹੜੇ ਹੁਣ ਪ੍ਰੋਟੋਕੋਲ ਨੇ, ਜਿਹੜੇ ਰੂਲਸ ਨੇ ਆਈਸੀਸੀ ਦੇ, ਉਹਦੇ 'ਚ ਕੀ ਪਾਕਿਸਤਾਨ ਨੂੰ ਨੁਕਸਾਨ ਹੋ ਸਕਦਾ ਹੈਗਾ। ਆਈਸੀਸੀ ਦੇ ਇੱਕ ਜੀ ਕਲਾਜ਼ ਹੈਗੀ ਆ ਕਿ ਅਗਰ ਗਵਰਨਮੈਂਟ ਤੁਹਾਡੀ ਕਹਿ ਦੇਵੇ ਕਿ ਤੁਸੀਂ ਕਿਸੇ ਟੀਮ ਨਾਲ ਨਹੀਂ ਖੇਡਣਾ, ਕਿਸੇ ਦੇ ਮੁਲਕ ਜਾ ਕੇ ਨਹੀਂ ਖੇਡਣਾ, ਤੇ ਉਹਦਾ ਇਹਤਰਾਮ ਹੋਏਗਾ। ਠੀਕ ਇਖਲਾਕੀਆਤ ਰਵਾਇਤ ਇਹ ਕਹਿੰਦੀਆਂ ਨੇ ਕਿ ਪਾਕਿਸਤਾਨ ਨੂੰ ਕੁਝ ਨਹੀਂ ਹੋ ਸਕਦਾ, ਪਾਕਿਸਤਾਨ ਨੂੰ ਕੋਈ ਜੁਰਮਾਨਾ ਨਹੀਂ ਕਰ ਸਕਦੇ ਹੋ। ਲੇਕਿਨ ਇਹ ਕਿ ਜਦੋਂ ਅਗਰ ਸਾਰੇ ਬੋਰਡ ਮੈਂਬਰ ਮਿਲ ਜਾਣ, ਉਹ ਕੋਈ ਨਵਾਂ ਫਾਰਮੂਲਾ ਜੀ ਲੈ ਆਣ, ਕੋਈ ਨਵਾਂ ਇੱਕ ਅਡਾਪਟ ਕਰ ਲੈਣ, ਕੋਈ ਨਵੀਂ ਤਰਮੀਮ ਲੈ ਆਣ ਆਪਣੇ ਰੂਲਸ ਦੇ ਵਿੱਚ, ਫਿਰ ਪਾਕਿਸਤਾਨ ਨੂੰ ਯਕੀਨੀ ਤੌਰ ਤੇ ਥੋੜਾ ਨੁਕਸਾਨ ਹੋਗਾ। ਇੱਕ ਤਾਂ ਨੁਕਸਾਨ ਇਹ ਹੋਗਾ ਕਿ ਪਾਕਿਸਤਾਨ ਨੂੰ ਜਿਹੜੀ ਆਈਸੀਸੀ ਦੀ ਸ਼ੇਅਰਿੰਗ ਸੀ ਫਾਰਮ ਆਮਦਨੀ ਸੀ, ਇਹਦੇ ਚ ਉਹ ਹਿੱਸਾ ਨਹੀਂ ਮਿਲੇਗਾ ਜਿਹੜਾ ਕਿ ਪਹਿਲੇ ਪਾਕਿਸਤਾਨ ਨੂੰ ਜੀ ਕੋਈ ਜੀ 17 ਬਿਲੀਅਨ ਡਾਲਰ ਦੇ ਕਰੀਬ ਜਿਹੜਾ ਮਿਲਦਾ ਹੈਗਾ, ਉਹ ਨਹੀਂ ਮਿਲੇਗਾ। ਦੂਸਰਾ ਇਹ ਕਿ ਜ਼ਿਆਦਾ ਤੋਂ ਜ਼ਿਆਦਾ ਕੀ ਹੋਏਗਾ ਕਿ ਕਹਿ ਦੇਣਗੇ ਅਸੀਂ ਠੀਕ ਆਪਣੇ ਮੁੰਡਿਆਂ ਨੂੰ ਐਨਓਸੀ ਨਹੀਂ ਦੇਵਾਂਗੇ ਪਾਕਿਸਤਾਨ ਸੁਪਰ ਲੀਗ ਖੇਡਣ ਲਈ, ਤੇ ਮੁਲਕਾਂ ਨੂੰ ਕਹਿ ਦੇਣਗੇ ਤੁਸੀਂ ਦੋ ਤਰਫਾ ਜਿਹੜੀ ਬਾਇਲੈਟਰਲ ਸੀਗੇ ਜਿਹਨੂੰ ਆਖਦੇ ਹੈਗੇ ਆ, ਉਹ ਨਹੀਂ ਖੇਡੋਗੇ। ਲੇਕਿਨ ਇਹ ਠੀਕ ਸਾਰੀਆਂ ਚੀਜ਼ਾਂ ਇਹਦੇ ਲਈ ਇੱਕ ਆਈਸੀਸੀ ਦੀ ਡਿਸਪਿਊਟ ਕਮੇਟੀ ਬਣੀ ਹੋਈ ਹੈਗੀ ਆ, ਜਿਹਦੇ ਪਾਕਿਸਤਾਨ ਦਾ ਜਿਹੜਾ ਲੀਗਲ ਪੁਆਇੰਟ ਹੈਗਾ ਸਹੀ ਬੜਾ ਵੈਲਿਡ ਹੈਗਾ ਕਿ ਸਾਡੇ ਕੰਟਰੀ ਨੇ ਆਖਿਆ, ਕਿ ਸਾਡੀ ਗਵਰਨਮੈਂਟ ਨੇ ਆਖਿਆ ਕਿ ਤੁਸੀਂ ਨਹੀਂ ਇੰਡੀਆ ਨਾਲ ਖੇਡਣਾ। ਕਿਉਂਕਿ ਇਸ ਵੇਲੇ ਜਿੰਨੇ ਵੀ ਫਸਾਦਾਤ ਕਰਵਾ ਰਹੇ ਨੇ, ਜਿੰਨੀਆਂ ਵੀ ਤੁਹਾਨੂੰ ਪਤਾ ਕਿ ਦਹਿਸ਼ਤਗਰਦੀ ਦੇ ਵਾਕਿਆਤ ਹੋ ਰਹੇ ਨੇ, ਉਹਦੇ ਜੀ ਪਿੱਛੇ ਕੌਣ ਹੈਗਾ? ਇਹਦੇ ਪਿੱਛੇ ਇੰਡੀਅਨ ਹੈਗੇ ਨੇ ਜਿਹੜੇ ਆਪਣੇ ਉਹ ਬਲੂਚਿਸਤਾਨ ਵਿੱਚ ਆਪਣੀ ਕਾਰਵਾਈਆਂ ਕਰਵਾ ਰਹੇ ਨੇ। ਤੇ ਇਸ ਤੋਂ ਇਲਾਵਾ ਬਹੁਤ ਸਾਰੀ ਸਹੀ ਮਾਮਲਾਤ ਇੰਡੀਆ ਨਾਲ ਖਰਾਬ ਹੋ ਰਹੇ ਨੇ। ਅਸੀਂ ਤਾਂ ਨਹੀਂ ਆਖਿਆ ਸੀ ਕਿ ਸਾਡੇ ਨਾਲ ਆਪਣਾ ਜਿਹੜਾ ਹੈਂਡਸ਼ੇਕ ਹੈਗਾ ਮੈਚ ਤੋਂ ਬਾਅਦ ਜਾਂ ਟਾਸ ਤੋਂ ਪਹਿਲੇ ਨਾ ਕਰੋ। ਅਸੀਂ ਵੀ ਨਹੀਂ, ਅਸੀਂ ਇਹ ਵੀ ਨਹੀਂ ਆਖਿਆ ਇੰਡੀਆ ਨੂੰ ਕਿ ਤੁਸੀਂ ਸਾਡੇ ਕੋਲ ਮੋਹਸਨ ਨਕਵੀ ਸਾਹਿਬ ਜਿਹੜੇ ਇਨਕੇ ਉਦੋਂ ਸਦਰ ਸਨ ਏਸ਼ੀਅਨ ਕ੍ਰਿਕਟ ਕੌਂਸਲ ਦੇ, ਉਹਨਾਂ ਜੀ ਕੋਲ ਤੁਸੀਂ ਟਰਾਫੀ ਨਾ ਲਵੋ। ਇਹ ਸਾਰੀਆਂ ਰਵਾਇਤ, ਸਾਰੀਆਂ ਕਵਾਨੀਨ ਦੀ ਠੀਕ ਧੱਜੀਆਂ ਤਾਂ ਉਹਨਾਂ ਨੇ ਖੁਦ ਉਡਾਈਆਂ ਨੇ। ਤੇ ਹੁਣ ਜਦੋਂ ਉਹਨਾਂ ਦੇ ਜਿਹੜੇ ਪੈਰ ਚੱਲਣਾ ਸ਼ੁਰੂ ਹੋਏ ਨੇ, ਤਾਂ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਨਹੀਂ, ਇਹ ਆਪਣਾ ਜਿਹੜਾ ਖੇਡ ਹੈਗਾ, ਇਹਨੂੰ ਖੇਡ ਦੇ ਮੁਤਾਬਕ ਹੀ ਜਿਹੜੀ ਉਹਦੀ ਅਸਲ ਰੂਹ ਹੈ ਉਹਦੇ ਮੁਤਾਬਕ ਹੋਣਾ ਚਾਹੀਦਾ ਹੈਗਾ। ਤੇ ਇਨਸਾਫ ਪਸੰਦੀ ਹੋਣੀ ਚਾਹੀਦੀ। ਤੇ ਇਨਸਾਫ ਜੀ ਪਸੰਦੀ ਉਦੋਂ ਕਿੱਥੇ ਗਈ ਸੀ ਜਦੋਂ ਇੰਡੀਆ ਨੇ ਇਨਕਾਰ ਕੀਤਾ ਸੀ ਕਿ ਅਸੀਂ ਪਾਕਿਸਤਾਨ ਜਾ ਕੇ ਚੈਂਪੀਅਨ ਟਰਾਫੀ ਨਹੀਂ ਖੇਡਾਂਗੇ। ਤੁਹਾਨੂੰ ਇਹ ਪਤਾ ਹੈ ਕਿ ਬਿਲਕੁਲ 2011 ਤੋਂ ਲੈ ਕੇ ਪਾਕਿਸਤਾਨ ਨੂੰ ਬਾਅਦ ਚ ਬਾਇਲੈਟਰਲ ਸੀਰੀਜ਼ ਨਹੀਂ ਹੋਈਆਂ, ਤੇ ਆਈਸੀਸੀ ਦਾ ਕਵਾਨੀਨ ਤੇ ਇਹ ਵੀ ਕਹਿੰਦੇ ਨੇ ਕਿ ਤੁਸੀਂ ਆਪਸ ਵਿੱਚ ਠੀਕ ਬਾਇਲੈਟਰਲ ਸੀਰੀਜ਼ ਖੇਡੋ। ਉਦੋਂ ਤੱਕ ਕਿਸੇ ਨੇ ਇੰਡੀਆ ਨੂੰ ਜੁਰਮਾਨਾ ਨਹੀਂ ਕੀਤਾ। ਤੇ ਹੁਣ ਜਦੋਂ ਪਾਕਿਸਤਾਨ ਦੀ ਵਾਰੀ ਜੀ ਆਈ ਹੈ, ਪਾਕਿਸਤਾਨ ਨੇ ਆਪਣਾ ਫੈਸਲਾ ਸੁਣਾਇਆ, ਤਾਂ ਉਹਨੇ ਗੱਲਾਂ ਸਾਹਮਣੇ ਆ ਰਹੀਆਂ ਨੇ। ਪੂਰੇ ਇੰਡੀਆ ਮੀਡੀਆ ਤੇ ਸ਼ੋਰ ਮਚ ਗਿਆ ਕਿ ਪਾਕਿਸਤਾਨ ਨੇ ਸਾਡੇ ਨਾਲ ਕਿਹੜਾ ਵੱਡਾ ਸਰਪ੍ਰਾਈਜ਼ ਸਾਨੂੰ ਦੇਤਾ ਹੈਗਾ। ਇੱਕ ਅਸੀਂ ਉਹਨਾਂ ਦੇ ਜਹਾਜ਼ ਗਿਰਾਏ, ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ, ਪੂਰੀ ਜੀ ਦੁਨੀਆ ਜੀ ਹੈਰਾਨ ਰਹੇਗੀ। ਤੁਹਾਨੂੰ ਜਿਹੜੇ ਕ੍ਰਿਕਟ ਦੇ ਮੈਦਾਨ 'ਚ ਅਸੀਂ ਉਹਨਾਂ ਨੂੰ ਸਰਪ੍ਰਾਈਜ਼ ਕੀਤਾ ਹੈਗਾ, ਤੇ ਮੇਰੇ ਖਿਆਲ 'ਚ ਉਹਨਾਂ ਦੀ ਅੱਖਾਂ ਜਿਹੜੇ ਹੈ ਨੇ, ਉਹਨਾਂ ਦੇ ਕੰਨਾਂ 'ਚੋਂ ਵੀ ਧੂੰਆਂ ਨਾ ਸ਼ੁਰੂ ਹੋ ਚੁੱਕਿਆ ਹੋਣਾ, ਤੇ ਉਹਨਾਂ ਦੀ ਨੀਂਦਾਂ ਉੱਡ ਗਈਆਂ ਨੇ ਕਿ ਹੁਣ ਅਸੀਂ ਕਰੀਏ ਤੇ ਠੀਕ ਕਰੀਏ ਕੀ। ਕਿਉਂਕਿ ਲੀਗਲ ਪੁਆਇੰਟ ਕੋਈ ਐਸਾ ਨਹੀਂ ਹੈ ਜਿਹਦੀ ਵਜ੍ਹਾ ਤੋਂ ਪਾਕਿਸਤਾਨ ਨੂੰ ਕੋਈ ਨੁਕਸਾਨਾਤ ਹੋ ਸਕਣ। ਹਾਂ, ਅਗਰ ਕੋਈ ਸਹੀ ਕਹਿੰਦੇ ਨੇ ਕਿ ਬਗੈਰਤੀ ਤੇ ਉਤਰਾਨ, ਤਾਂ ਫਿਰ ਕੁਝ ਵੀ ਚੀਜ਼ਾਂ ਕਰ ਸਕਦੇ ਹੈਗੇ ਨੇ ਜਿਹੜੀ ਉਹਨਾਂ ਤੋਂ ਅਸੀਂ ਉਮੀਦ ਰੱਖਦੇ ਹੈਗੇ ਹਾਂ। ਲੇਕਿਨ ਜਦੋਂ ਤੁਸੀਂ ਆਪਣਾ ਹੱਕ ਜੀ ਦੀ ਗੱਲ ਮਨਵਾਣੀ ਹੋਵੇ, ਆਪਣੇ ਆਪ ਨੂੰ ਖੜਾ ਕਰਨਾ ਹੋਵੇ, ਤੁਹਾਨੂੰ ਥੋੜੀ ਬਹੁਤੀ ਕੁਰਬਾਨੀ ਦੇਣੀ ਵੀ ਪਵੇ, ਤੇ ਦੇਣ ਵਾਸਤੇ ਅਸੀਂ ਤਿਆਰ ਹੈਗੇ ਹਾਂ। ਯੂਸਫ ਅੰਜਮ ਸਾਹਿਬ ਇਹ ਵੀ ਦੱਸੋ ਨਾ ਕਿ ਇਹਦੇ ਵਿੱਚ ਆਈਸੀਸੀ ਦੀ ਜਿਹੜੀ ਬਾਇਸਨੈਸ ਹੈ
ਉਹ ਵੀ ਤਾਂ ਨਜ਼ਰ ਆ ਰਹੀ ਹੈ ਨਾ ਕਿ ਅਗਰ ਮਾਜ਼ੀ 'ਚ ਭਾਰਤ ਕਿਹਾ ਕਿ ਜੀ ਅਸੀਂ ਇੱਕ ਜਗ੍ਹਾ ਤੇ ਨਹੀਂ ਖੇਡਣਾ, ਪਾਕਿਸਤਾਨ ਨਹੀਂ ਆਏ ਸਨ, ਤੇ ਉਹਨਾਂ ਨੂੰ ਕਿਹਾ ਗਿਆ ਕਿ ਠੀਕ ਹੈ ਜੀ ਤੁਸੀਂ ਨਿਊਟਰਲ ਵੈਨਿਊ ਤੇ ਖੇਡ ਦਿਓ। ਆਪਣਾ ਬੰਗਲਾਦੇਸ਼ ਨੇ ਤਫਜ਼ਾਤ ਦਾ ਇਜ਼ਹਾਰ ਕੀਤਾ, ਉਹਨਾਂ ਦੀ ਗੱਲ ਨਹੀਂ ਮੰਨੀ ਗਈ, ਹੁਣ ਪਾਕਿਸਤਾਨ ਨੇ ਬਾਈਕਾਟ ਕਰ ਦਿੱਤਾ। ਤੇ ਇਹ ਵੀ ਦੇਖੋ ਨਾ ਕਿ ਬਾਇਸਨੈਸ ਨਜ਼ਰ ਆ ਰਹੀ ਹੈ BCCI ਦੇ ਹਵਾਲੇ ਨਾਲ। ਤੇ ਕਿਹਾ ਜਾ BCCI ਜਿਹੜੀ ਭਾਰਤੀ ਕ੍ਰਿਕਟ ਬੋਰਡ ਹੈ ਉਹਦਾ ਕਿਹਾ ਜਾ ਰਿਹਾ ਕਿ ICC ਦੇ ਬੜਾ ਅਸਰ ਰਸੂਖ ਹੈ। ਤੇ ਇਹ ਵੀ ਮੈਂ ਅੱਜ ਇੱਕ ਮੀਡੀਆ ਆਊਟਲੈਟ ਤੇ ਸੁਣ ਰਿਹਾ ਸਾਂ, ਇੰਟਰਨੈਸ਼ਨਲ ਮੀਡੀਆ ਤੇ, ਕਿ ਉਹ ਕਹਿ ਰਹੇ ਸਨ ਕਿ ਹੁਣ ਤਾਂ ਜਿਹੜਾ ICC ਹੈ ਉਹ ਲੱਗ ਰਿਹਾ ਕਿ ਸ਼ਾਇਦ ਉਹ ਭਾਰਤੀ ਕ੍ਰਿਕਟ ਬੋਰਡ ਬਣ ਗਿਆ। ਇਸ ਹਵਾਲੇ ਨਾਲ ਕੀ ਕਹੋਗੇ? ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਜੀ ਮਾਜ਼ੀ ਦੀ ਜਿਹੜੀ ਯਾਨੀ ਕਿ ਮਿਸਾਲਾਂ ਤੇ ਇਹੀ ਨੇ, ਮਾਜ਼ੀ 'ਚ ਇਹੀ ਹੁੰਦਾ ਆਇਆ ਹੈਗਾ ਕਿ ਜੋ ਇੰਡੀਅਨ ਕ੍ਰਿਕਟ ਬੋਰਡ ਚਾਹੁੰਦਾ ਹੈਗਾ ਉਹਦੀ ਮਨਮਾਨੇ ਫੈਸਲੇ ICC ਕਰਦਾ ਹੈਗਾ। ਸਹੀ। ਕਿਉਂਕਿ ਇਸ ਵੇਲੇ ਜਿਹੜਾ ਪ੍ਰੈਜ਼ੀਡੈਂਟ ਹੈਗਾ ICC ਦਾ, ਉਹ ਵੀ ਜੈ ਸ਼ਾਹ ਹੈ, ਉਹ ਵੀ ਇੰਡੀਅਨ ਕ੍ਰਿਕਟ ਬੋਰਡ ਦਾ ਪਹਿਲੇ ਰਿਹਾ। ਹੁਣ ਸਾਰੀ ਉਹਨਾਂ ਦੀ ਹੁਕੂਮਤ ਵੀ ਉਹਨਾਂ ਜੀ ਦੀ ਹੈਗੀ ਆ ਤੇ ICC ਨੂੰ ਉਸੇ ਤਰ੍ਹਾਂ ਚਲਾ ਰਹੇ ਨੇ। ਉਹਨਾਂ ਜਿਹੜੇ ਸੰਜੋਗ ਗੁਪਤਾ ਨੇ ਜਿਹੜੇ ਚੀਫ ਐਗਜ਼ੈਕਟਿਵ ਨੇ, ਉਹ ਵੀ ਇੰਡੀਅਨ ਨੇ। ਤੇ ਇਸ ਵੇਲੇ 80% ਠੀਕ। ਜਿਹੜੇ ਲੋਕ ਨੇ ਇੰਡੀਅਨ ਦੇ ਹੈ ਨੇ ਜਿਹੜੇ ICC ਨੂੰ ਚਲਾ ਰਹੇ ਨੇ। ਤੇ ਉਹ ਹਮੇਸ਼ਾ ਇਸ ਯਾਨੀ ਕਿ ਚੀਜ਼ਾਂ ਨੂੰ ਰੱਖਦੇ ਆਏ ਨੇ ਕਿ ਪੈਸੇ ਦੇ ਵੱਲ ਬੋਤੇ ਤੇ ਸਾਰੀਆਂ ਚੀਜ਼ਾਂ ਅਸੀਂ ਆਪਣੀਆਂ ਮੰਨਵਾ ਲਈ ਹੈ। ਲੇਕਿਨ ਜੀ ਇਹ ਪਾਕਿਸਤਾਨ ਦਾ ਜਿਹੜਾ ਖੜਾ ਹੋਣਾ ਹੈਗਾ, ਪਾਕਿਸਤਾਨ ਦਾ ਇੱਕ ਆਪਣੇ ਮੌਕਫ ਤੇ ਸਟੈਂਡ ਲੈਣਾ, ਮੈਂ ਕਹਿੰਦਾ ਕਿ ਕ੍ਰਿਕਟ ਦੀ ਨਵੀਂ ਰੁਖ ਮੁਤੱਯਨ ਕਰ ਦੇਵੇਗਾ। ਤੇ ਹੁਣ ਤਾਂ ਜੈ ਸ਼ਾਹ ਨੂੰ ਆਪਣਾ ਸਿਰਫ ਨਾ ਸਿਰਫ ਵਰਲਡ ਕੱਪ ਬਚਾਉਣਾ ਮੁਸ਼ਕਲ ਹੋ ਗਿਆ ਹੈਗਾ, ਬਲਕਿ ਉਹਨਾਂ ਨੂੰ ਜਿਹੜੇ ਬ੍ਰੌਡਕਾਸਟਰ ਹੈ ਨੇ, ਅਗਰ ਪਾਕਿਸਤਾਨ ਇੰਡੀਆ ਨਾਲ ਨਹੀਂ ਜੀ ਜੀ ਖੇਡਣ ਦਾ ਉਹ ਫੈਸਲੇ ਤੇ ਕਾਇਮ ਰਹਿੰਦਾ ਹੈਗਾ, ਤੇ ਉਹਨਾਂ ਨੂੰ ਸੂ ਕਰ ਦੇਣਗੇ ਕਿ ਤੁਸੀਂ ਸਾਡਾ ਇੰਨਾ ਨੁਕਸਾਨ ਕਰਵਾਤਾ, ਸਾਡਾ ਜਿਹੜੇ ਡੈਮੇਜਸ ਹੋਏ ਠੀਕ। ਨੇ ਇਹ ICC ਭਰੇ। ਮੈਂ ਤਾਂ ਮੈਨੂੰ ਤਾਂ ਇਹ ਨਜ਼ਰ ਆ ਰਿਹਾ ਕਿ ਅਗਰ ਕੋਈ ਐਸੀ ਰਾਹ ਨਹੀਂ ਨਿਕਲਦੀ, ਕੋਈ ਚੀਜ਼ਾਂ ਨਹੀਂ ਪਾਉਂਦੀਆਂ ਕਿ ਠੀਕ। ਬਰਾਬਰੀ ਸਦਾ ਦੀ ਚੀਜ਼ਾਂ ਹੋ ਲੈਣ, ਪਾਕਿਸਤਾਨ ਇੰਡੀਆ ਨਾਲ ਖੇਲਣ ਤੇ ਰਾਜ਼ੀ ਹੋ ਜਾਵੇ, ਤੇ ਫਿਰ ICC ਦੀ ਜਿਹੜੀ ਆਪਣੀ ਸਾਖ ਹੈਗੀ ਹੈ, ਸਹੀ। ਜਿਹੜਾ ਆਪਣਾ ਉਹਦਾ ਮੁਸਤਕਬਲ ਹੈਗਾ, ਉਹ ਮੈਨੂੰ ਬਹੁਤ ਤਾਰੀਕ ਨਜ਼ਰ ਆ ਰਿਹਾ ਹੈਗਾ। ਤੇ ਇਹ ਵੀ ਤੁਸੀਂ ਆਉਣ ਵਾਲੇ ਦਿਨਾਂ 'ਚ ਸੁਣ ਸਕਦੇ ਹੋ ਕਿ ਜੈ ਸ਼ਾਹ ਜਿਹੜਾ ਇਸ ਵੇਲੇ ਆਪਣੇ ਆਪ ਨੂੰ ਅੰਦਾਤਾ ਸਮਝਦਾ ਹੈਗਾ ਕ੍ਰਿਕਟ ਦਾ ਤੇ ICC ਦਾ, ਲੋਕੀ ਉਹਨੂੰ ਕਹਿਣਾ ਸ਼ੁਰੂ ਕਰ ਦੇਣਗੇ ਠੀਕ ਹੈ ਭਾਈ, ਹੁਣ ਜੀ ਆਪਣੇ ਘਰ ਨੂੰ ਜਾ, ਤੂੰ ਬਹੁਤ ਇੰਟਰਨੈਸ਼ਨਲ ਕ੍ਰਿਕਟ ਨੂੰ ਨੁਕਸਾਨ ਪਹੁੰਚਾਦਾ ਹੈਗਾ। ਇਹ ਤੁਸੀਂ ਜ਼ਿਹਨ 'ਚ ਰੱਖੋ, ਗੋਰੇ ਜਿੰਨੇ ਵੀ ਯਾਨੀ ਕਿ ਪੈਸੇ ਪਿੱਛੇ ਮਰਦੇ ਰਹਿਣ, ਲੇਕਿਨ ਇੱਕ ਲਮਾ ਆਏਗਾ, ਇੱਕ ਵਕਤ ਆਏਗਾ ਜਦੋਂ ਉਹਨਾਂ ਨੂੰ ਸਹੀ। ਅਹਿਸਾਸ ਹੋਏਗਾ ਕਿ ਜਿਹੜਾ ਇੰਡੀਅਨ ਕ੍ਰਿਕਟ ਬੋਰਡ ਤੇ ICC ਹੈਗੇ ਨੇ, ਇਹ ਮਿਲ ਕੇ ਇੰਟਰਨੈਸ਼ਨਲ ਕ੍ਰਿਕਟ ਦੀ ਤਬਾਹੀ ਵੱਲ ਜਾ ਰਹੇ ਨੇ। ਤੇ ਉਸ ਚੀਜ਼ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ। ਠੀਕ ਆ, 5-6 ਮਹੀਨੇ ਲੱਗ ਸਕਦੇ ਨੇ, ਸਾਲ ਲੱਗ ਸਕਦਾ ਹੈਗਾ, ਲੇਕਿਨ ਇਹ ਹੁਣ ਉਹਨਾਂ ਨੂੰ ਅਹਿਸਾਸ ਹੋਣਾ ਸ਼ੁਰੂ ਜੀ ਹੋ ਰਿਹਾ ਕਿ ਇੰਡੀਆ ਹਮੇਸ਼ਾ ਆਪਣੇ ਫੈਸਲੇ ਮਨਵਾਉਂਦਾ ਸੀ, ਲੇਕਿਨ ਬਰਾਬਰੀ, ਠੀਕ। ਮੈਰਿਟ ਤੇ ਜਿਹੜੀ ਗੇਮ ਦੇ ਅਸਲ ਤਕਾਜ਼ੇ ਨੇ, ਅਖਲਾਕੀਆਤ ਤੇ ਰਵਾਇਤ, ਸਭ ਦੀ ਉਹਨਾਂ ਨੇ ਯਾਨੀ ਕਿ ਬਿਲਕੁਲ ਪਾਸਦਾਰੀ ਨਹੀਂ ਕੀਤੀ, ਸਭ ਨੂੰ ਉਹਨਾਂ ਨੇ ਖਰਾਬ ਕੀਤਾ ਹੈਗਾ। ਤੇ ਪੂਰੇ ਜਿਹੜਾ ਗੇਮ ਆਫ ਜੈਂਟਲਮੈਨ ਜਿਹਨੂੰ ਕਹਿੰਦੇ ਸੀ ਕ੍ਰਿਕਟ, ਉਹ ਤੁਹਾਨੂੰ ਜੀ ਰਿਹਾ ਹੀ ਨਹੀਂ ਹੈਗਾ।